ਕਲਾਸਿਕ ਟਾਈਮ ਯੂਸਫ ਪੰਜਾਬੀ ਤੁਹਾਡੇ ਨਾਲ ਔਰ ਸਾਡੇ ਮਿੱਤਰ ਪਿਆਰੇ ਇਸ ਵੇਲੇ ਜੋ ਸਾਨੂੰ ਫੇਸਬੁੱਕ ਰਾਹੀਂ ਸੁਣ ਰਹੇ ਨੇ ਉਹਨਾਂ ਵਿੱਚ ਸਾਡਾ ਪਿਆਰਾ ਸੱਜਣ ਸ਼ਫਕਤ ਮਿਊ ਸਾਹਿਬ अस्सलाम वालेकुम। ਲਾਹੌਰ ਵਿੱਚ ਸ਼ਫਕਤ ਮਿਊ ਸ਼ਫਕਤ ਅਲੀ ਮਿਊ ਸਾਹਿਬ ਔਰ ਇਹਨਾਂ ਦੇ ਬਰਾਦਰਾਂ ਜਿੰਨੇ ਵੀ ਨੇ ਪੀਰ ਮਹਿਲ ਚੱਕ ਨੰਬਰ 755 ਕਾਫ ਬੇ ਰੇਡੀਓ ਲਾਹੌਰ ਪੰਜਾਬ ਰੰਗ ਔਰ ਉਹਦੀ ਟੀਮ ਨੂੰ ਸਲਾਮ ਜੀ। ਵਾਲੇਕੁਮ ਅਸਲਾਮ। ਜਿਉਂਦੇ ਵਾਸਤੇ ਰਹੋ, ਸਲਾਮਤ ਰਹੋ। ਤੁਸੀਂ ਅਰਬਾਬ ਅਲੀ ਸਾਨੂੰ ਸੁਣ ਰਹੇ ਨੇ ਔਰ ਉਹ ਕਹਿੰਦੇ ਨੇ ਕਿ ਸਰ ਜੀ ਬਿਸਮਿਲ੍ਲਾ, ਕਲਾਸਿਕ ਟਾਈਮ ਤੇ ਦੁਨੀਆ ਦੇ ਕਿਸੇ ਕੋਨੇ ਤੋਂ ਨਹੀਂ ਲੱਭਣਾ ਔਰ ਕਲਾਸਿਕ ਟਾਈਮ ਹਮੇਸ਼ਾ ਵਸਦਾ ਰਹੇ ਔਰ ਤੁਹਾਡੇ ਨਾਲ ਬਹੁਤ ਕਲਾਸਿਕ ਟਾਈਮ ਵਿੱਚ ਤੁਹਾਡੀਆਂ ਬਹੁਤ ਮਿਹਨਤਾਂ ਨੇ ਜੀ। ਬਹੁਤ ਮਿਹਰਬਾਨੀ, ਸਲਾਮਤ ਰਹੋ। ਅਸਲ ਵਿੱਚ ਤੇ ਮਿਹਨਤਾਂ ਤੁਹਾਡੀਆਂ ਨੇ, ਤੁਹਾਡਾ ਪਿਆਰ ਹੈ। ਤੁਸੀਂ ਆਉਂਦੇ ਹੋ ਔਰ ਪ੍ਰੋਗਰਾਮ ਨੂੰ ਸਜਾਉਂਦੇ ਹੋ, ਤੁਹਾਡੇ ਨਾਲ ਸਜਦਾ ਹੈ ਪ੍ਰੋਗਰਾਮ। ਅੱਜ ਇੱਕ ਬੜਾ ਗੁੰਝਲਦਾਰ ਜਿਹਾ ਮੌਜੂ ਮੇਰੇ ਜ਼ਿਹਨ ਵਿੱਚ ਆਇਆ ਸੀ ਔਰ ਅਰਸਾ ਦਰਾਜ਼ ਤੋਂ ਮੇਰੇ ਨਾਲ ਕੁਛ ਇੰਜ ਦਾ ਹੁੰਦਾ ਆ ਰਿਹਾ ਹੈ। ਕਿਉਂ ਹੋ ਰਿਹਾ? मतलब मैं बताते खुद मेहनत विच यकीन रखने वाला बंदा हाँ कि तुसी मेहनत करते हो तो वो रायगा नहीं जाती। वक्ती तौर पर महसूस होता है कि शायद कुछ मसला बन रहा है, लेकिन मेहनत पर यकीन रखने वाला कोई भी बंदा वो हमेशा ਕਾਮਯਾਬ ਕਹਿ ਲਓ ਹੁੰਦਾ ਹੈ ਜਾਂ ਉਹਨੂੰ ਉਹਦੇ ਵਿੱਚ ਮਾਯੂਸੀ ਨਹੀਂ ਹੁੰਦੀ। ਅੱਛਾ, ਮੈਂ ਮਾਯੂਸੀ ਨੂੰ ਤੇ ਮੈਂ ਬਿਲਕੁਲ ਸਮਝਦਾ ਹੈ ਕਿ ਇੰਝ ਹੀ ਹੈ ਜਿਵੇਂ ਤੁਸੀਂ ਰੁਕ ਗਏ ਹੋ ਜਾਂ ਆਪਣਾ ਆਪ ਛੱਡ ਦਿੱਤਾ ਹੈ। ਲੇਕਿਨ ਇੱਕ ਖਾਸ ਤਰ੍ਹਾਂ ਦਾ ਵੇਲਾ ਹੁੰਦਾ ਹੈ, ਟਾਈਮ ਹੁੰਦਾ ਹੈ ਜਿਹਦੇ ਨਾਲ ਤੁਸੀਂ ਟੁਰਦੇ ਰਹਿੰਦੇ ਹੋ ਨਾਲ। ਇੱਕ ਮੁਕਾਮ ਐਸਾ ਆ ਜਾਂਦਾ ਹੈ ਜਿੱਥੇ ਤੁਹਾਨੂੰ ਥਕਾਵਟ ਦਾ ਅਹਿਸਾਸ ਹੁੰਦਾ ਹੈ, ਤੁਹਾਨੂੰ ਇੱਕ ਭਾਰ ਜਿਹਾ ਮਹਿਸੂਸ ਹੁੰਦਾ ਹੈ ਔਰ ਉਹ ਸੋਚ ਵੀ ਤੁਹਾਨੂੰ ਐਸੀ ਆਉਣ ਲੱਗ ਪੈਂਦੀ ਹੈ ਜਿਹਦੇ ਵਿੱਚ ਹਲਕਾ ਹਲਕਾ ਤੁਸੀਂ ਕਹਿ ਲਵੋ ਕਿ ਜਿਵੇਂ ਬੰਦਾ ਮਹਿਸੂਸ ਕਰਦਾ ਹੈ ਕਿ ਉਹ ਜ਼ਿੰਦਗੀ 'ਚ ਸ਼ਾਇਦ ਨਾਕਾਮ ਰਿਹਾ ਹੈ। ਲੇਕਿਨ ਇਹ ਵੀ ਹੋਵੇ ਕਿ ਤੁਹਾਨੂੰ ਜ਼ਿੰਦਗੀ ਦੇ ਕਿਸੇ ਮੋੜ ਤੇ ਕਿਸੇ ਔਕੜ ਦੇ ਵਿੱਚ ਕਦੀ ਅੜਹੋਣੀ ਨਾ ਆਈ ਹੋਵੇ, ਤੁਹਾਡਾ ਹਰ ਕੰਮ ਹੋ ਗਿਆ ਹੋਵੇ। ਇਹ ਇੱਕ ਅਲੱਗਾ ਤੋਂ ਮੌਜੂ ਹੈ ਕਿ ਮੇਰਾ ਨੇਚਰ ਵਿੱਚ ਯਕੀਨ ਹੋਣਾ, ਮੇਰਾ ਇਸ ਤਰ੍ਹਾਂ ਦਾ ਯਕੀਨ ਹੋਣਾ ਕਿ ਮੇਰਾ ਕੋਈ ਵੀ ਕੰਮ ਕਦੀ ਨਹੀਂ ਰੁਕਿਆ। ਲੇਕਿਨ ਬਜ਼ਾਹਿਰ ਜਿਸ ਕੰਮ ਦੇ ਵਿੱਚ ਮੈਂ ਇੰਨੀ ਜ਼ਿਆਦਾ ਮਿਹਨਤ ਕਰ ਰਿਹਾ ਨਾਲ ਲੈ ਕੇ ਟੁਰ ਰਿਹਾ ਹੈ, ਉਹਦੇ ਵਿੱਚ ਇਨਵੈਸਟ ਕਰ ਰਿਹਾ ਹਰ ਤਰ੍ਹਾਂ, ਆਪਣੀ ਸੋਚ, ਆਪਣਾ ਧਨ, ਆਪਣਾ ਵੇਲਾ। ਔਰ ਇਹ ਵੀ ਹੋਵੇ ਕਿ ਜਿਹੜੇ ਤੁਹਾਡੇ ਇੰਸਟੀਚਿਊਟ ਤੋਂ ਲੋਕ ਆਏ ਹੋਣ, ਉਹਨਾਂ ਨੇ ਕੰਮ ਕਾਰ ਕੀਤੇ ਹੋਣ ਔਰ ਉਹ ਬੜੀ ਇੱਕ ਤੁਹਾਡੀ ਨਜ਼ਰ ਦੇ ਵਿੱਚ ਬੜੀ ਇੱਕ ਅੱਛੀ ਲਾਈਫ ਗੁਜ਼ਾਰ ਰਹੇ ਨੇ ਔਰ ਉਹਨਾਂ ਨੇ ਅਚੀਵ ਕੀਤਾ। ਤੁਸੀਂ ਮਹਿਸੂਸ ਕਰਦੇ ਹੋ ਕਿ ਯਾਰ ਮੈਨੂੰ ਅਚੀਵਮੈਂਟ ਕਿਉਂ ਨਹੀਂ ਹੋ ਰਹੀ। ਇਸ ਤੋਂ ਹੋਰ ਵੀ ਇੱਕ ਵੱਡਾ ਮਸਲਾ ਹੁੰਦਾ ਹੈ ਜਿਹੜਾ ਤੁਹਾਨੂੰ ਇਹ ਸੋਚਣ ਤੇ ਜ਼ਿਆਦਾ ਮਜਬੂਰ ਕਰਦਾ ਹੈ। ਅੱਛਾ, ਜਿੰਨੇ ਵੀ ਦੋਸਤ ਇਸ ਵੇਲੇ ਸੁਣ ਰਹੇ ਨੇ ਉਹ ਆਪੋ ਆਪਣੇ ਖਿਆਲ, ਆਪਣੇ ਤਜਰਬੇ ਦੇ ਨਾਲ ਆ ਕੇ ਦੱਸਣਗੇ ਕਿ ਕਿਆ ਤੁਹਾਡੇ ਨਾਲ ਵੀ ਐਸਾ ਕਦੀ ਹੋਇਆ ਹੈ, ਤੁਸੀਂ ਮਹਿਸੂਸ ਕਰਦੇ ਹੋ ਜਾਂ ਤੁਸੀਂ ਜੋ
ਕੀਤਾ ਦਿਲ ਜਾਨ ਨਾਲ ਔਰ ਤੁਹਾਨੂੰ ਉਹਦੇ ਵਿੱਚ ਕੁਝ ਖਾਸ ਰਿਸਪੌਂਸ ਨਹੀਂ ਮਿਲਿਆ, ਖਾਸ ਕੀ ਜਾਂ ਮਿਲਿਆ ਹੀ ਨਹੀਂ। ਤੁਹਾਡਾ ਨਾਂ ਤੇ ਬੜਾ ਹੋਇਆ, ਲੇਕਿਨ ਜਿਹਨੂੰ ਮੈਂ ਹਮੇਸ਼ਾ ਕਹਿੰਦਾ ਕਿ ਇਕੋਨਮੀ ਅਸਲ ਵਿੱਚ ਪਹਿਲਾ ਪਿਲਰ ਹੈ ਜਿਹਦੇ ਆਲੇ ਦੁਆਲੇ ਪੂਰੀ ਦੁਨੀਆ ਦੇ ਨਿਜ਼ਾਮ ਔਰ ਅਕਾਇਦ ਔਰ तमाम ਚੀਜ਼ਾਂ ਘੁੰਮਦੀਆਂ ਨੇ, ਔਰ ਜਿੰਨੇ ਵੀ ਨਜ਼ਰੀਆਤ ਨੇ ਉਹਨਾਂ ਨੇ ਵੀ ਇਕੋਨਮੀ ਨੂੰ ਪਹਿਲਾ ਦਰਜਾ ਦਿੱਤਾ ਹੈ। ਸੋ ਮੈਂ ਆ ਕੇ ਇੱਕ ਸ਼ਲੋਕ ਹੈ ਉਹਦੇ ਤੋਂ ਉਹ ਵੀ ਦੱਸਾਂਗਾ, ਉਹ ਬਿਲਕੁਲ ਇਕੋਨਮੀ ਦੇ ਆਲੇ ਦੁਆਲੇ ਘੁੰਮਦਾ ਹੈ। ਹਾਲਾਂਕਿ ਉਹਦੀ ਅਸੀਂ ਵਿਆਖਿਆ ਪਹਿਲੇ ਵੀ ਇੱਕ ਦੋ ਵਾਰੀ ਕਰ ਚੁੱਕੇ ਹਾਂ, ਲੇਕਿਨ ਮੌਕੇ ਦੇ ਮੁਤਾਬਿਕ ਜਿਹੜੀ ਗੱਲ ਕੀਤੀ ਜਾਵੇ ਭਾਵੇਂ 100 ਵਾਰੀ ਵੀ ਕੀਤੀ ਹੈ ਤੇ ਉਹ ਨਵੀਂ ਹੁੰਦੀ ਹੈ। ਇਹ ਅਸੀਂ ਇੱਕ ਈਦ ਦਾ ਗਾਣਾ ਰਿਕਾਰਡ ਕੀਤਾ ਔਰ ਜਿੰਨੇ ਵੀ ਸੁਣਨ ਵਾਲੇ ਨੇ ਅਗਰ ਇਹਨੂੰ ਦੁਬਾਰਾ ਸੁਣਨਾ ਚਾਹਣ ਤੇ ਉਹ YouTube ਤੇ ਇੱਕ ਚੈਨਲ ਹੈ ਸਾਡਾ ਟੀਵੀ ਨੈਟਵਰਕ, SADA ਸਪੇਸ TV ਸਪੇਸ ਨੈਟਵਰਕ, ਉੱਥੋਂ ਇਹ ਔਰ ਬਹੁਤ ਸਾਰੇ ਫੋਕ ਸੌਂਗਸ ਜਿਹੜੇ ਨੇ ਉਹ ਸੁਣ ਸਕਦੇ ਨੇ। ਸੋ ਈਦ ਦਾ ਇਹ ਗਾਣਾ ਨਿਰਮਲ ਸ਼ਾਹ ਦੀ ਆਵਾਜ਼ 'ਚ ਯੂਸਫ ਪੰਜਾਬੀ ਦਾ ਲਿਖਿਆ।